पाकिस्तान दे ਜਿਹੜਾ ਇੱਕ ਵਾਰੀ ਜਾਏ ਪਾਸਪੋਰਟ ਤੇ ਸਟੈਂਪ ਲੱਗ ਜੇ ਉਹਦਾ ਕਿਸੇ ਹੋਰ ਕੰਟਰੀ 'ਚ ਵੀਜ਼ਾ ਨਹੀਂ ਲੱਗਦਾ। ਸ਼ਹਿਰ ਦੇ ਵਿੱਚ ਸ਼ਹਿਰ ਤੋਂ ਖਾਸ ਇੰਡੀਆ ਜੋੜ ਕੇ ਆਏ ਆਪਾਂ। ਹਾਂਜੀ। ਕਿਹੜੇ ਪਿੰਡ? ਤੂੰ ਕੋਈ ਡੀਸ ਲਿਖਣਾ ਹੈ? ਮੈਂ ਉੱਤੇ ਪੁੱਛਣਾ। ਨਹੀਂ ਕੋਈ ਡਰਾਮੇਬਾਜ਼ੀ ਕਿਉਂ ਕਰਨਾ ਪਿਆ? ਲੱਭ ਦਾਂਗੇ ਤੁਹਾਨੂੰ। ਮੈਂ ਸ਼ੁਕਰ ਇੰਡੀਆ 'ਚ ਆਇਆ। ਕਿਹੜੀ ਜਗ੍ਹਾ ਪਿੰਡ? ਕਿਹੜਾ ਪਿੰਡ? ਬੈਕਾ ਪਿੰਡ। ਬੈਕਾ। ਹਾਂ। मेरे इत्थे ये नहीं समझा कि मेरे इत्थे घट तो घट 12 नहीं 1200 परिवार बन चुके हैं। इत्थे मेरिया अपनिया धीआं मुस्लिम जिन्हां दे मैं हुण निकाह ते तैयारियां कर रहा, मैं आवांगा उन्हां ते। मेरी सक्की भांजी मुसलमान दे घर में इंडिया दे विच वो IAS ऑफिसर है ते मुंडा ETO हैगा एक्साइज एंड टैक्सेशन ऑफिसर। मैं कल का जद आया मैनू पहली बारी महसूस होया वाकई पाकिस्तान दे मुस्लिम साडे नाल प्यार करते, इत्थों दे रहण वाले प्यार करते। मैं कल का जिन्ना भी देख रहा इत्थों दी पुलिस मुलाजम पवित्र रोजे का महीना चल रहा, रोजे नहीं तोड़े, इफ्तियार नहीं तोड़ी, रात को 10 बजे रोटी खा रहे हैं पर उन्होंने दे मत्थे ते पसीना नहीं आया। वो साड़ी सेवा दे विच लगे। अस्सलाम वालेकुम, सत श्री अकाल दोस्तों। एक पिंड पंजाब का चैनल की टीम अज आई है जी ननकाना साहब विसाखी मेले ते आए हुए। साडे नाल चंडीगढ़ के एक मेहमान आ, इन्हां को आपां पुछना आ कि पाकिस्तान आके इन्हां नूं किहो जिहा लगा। सत श्री अकाल जी। सत श्री अकाल जी। मैं चंडीगढ़ तो आया जी, मैं तो 12वीं बार आया तो मैं कल का जद आया मैनू पहली बारी महसूस होया वाकई पाकिस्तान दे मुस्लिम साडे नाल प्यार करते, इत्थों दे रहण वाले प्यार करते। मैं कल का जिन्ना भी देख रहा इत्थों दी पुलिस मुलाजम पवित्र रोजे का महीना चल रहा, रोजे नहीं तोड़े, इफ्तियार नहीं तोड़ी, रात को 10 बजे रोटी खा रहे हैं पर उन्होंने दे मत्थे ते पसीना नहीं आया। वो साड़ी सेवा दे विच लगे ने। असीं उन्हां दे मशगूल है, उन्हां दे धन्नवादी हाँ जो साडे नाल प्यार कर रहे हैं, बिना रोटी खाधे बिना पानी पीते। वो साड़ी संगत का बड़े अच्छे तरीके नाल प्यार कर रहे हैं, ध्यान रख रहे हैं। अच्छा कहने कि 12 दफ़ा आए हैं तो 12 दफ़ा पहली बारी रोज़ियां च आए हैं? हाँ पहली बारी रोज़ियां च आया जी। पर मेरे इत्थे ये नहीं समझा कि मेरे इत्थे घट तो घट 12 नहीं 1200 परिवार बन चुके हैं। इत्थे मेरिया अपनिया धीआं मुस्लिम जिन्हां दे मैं हुण निकाह ते तैयारियां कर रहा, मैं आवांगा उन्हां ते। इन्ने परिवार दोस्त मित्र बन गए। नहीं लाहौर। अच्छा। ਜਿਹੜੀਆਂ कि एडवोकेट ने लाहौर कोर्ट ਦੇ ਵਿੱਚ ਉਹਨਾਂ ਦੇ ਅੱਬੂ ਮੈਨੂੰ ਆ ਕੇ ਮਿਲੇ ਤੇ ਕਹਿੰਦੇ सरदार जी ਜਦੋਂ ਤੁਸੀਂ ਆਓਗੇ ਆਪਾਂ ਕੁੜੀ ਦਾ ਨਿਕਾਹ ਉਦੋਂ ਕਰਨਾ। ਆਪਣਾ ਨਾਮ ਕੀ ਹੈ? ਮੇਰਾ ਨਾਮ ਸ਼ਰਨਜੀਤ ਸਿੰਘ ਗਰੋਵਰ ਹੈ ਜੀ। ਮੈਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਾਂ ਜੀ। ਓਕੇ। ਤੁਸੀਂ 12 ਦਫਾ ਆਏ ਆ ਤੇ ਨਾਲ ਕਿੰਨੇ ਬੰਦੇ ਲੈ ਕੇ ਆਉਂਦੇ ਰਹੇ? ਮੈਂ 50 100 150 ਬੰਦਾ ਮੇਰੇ ਨਾਲ ਹੁੰਦਾ। ਇਸ ਵਾਰੀ 70 ਬੰਦੇ ਹੈਗੇ ਨੇ। ਇਸ ਦਫਾ ਯੂਥ ਵੀ ਕਾਫੀ ਆਈ ਹੈ ਜੀ, ਨੌਜਵਾਨ ਮੁੰਡੇ ਵੀ ਬਿਲਕੁਲ। ਐਕਚੁਅਲੀ ਪਹਿਲੇ ਤਾਂ ਇਹਨਾਂ ਦੇ ਵਿੱਚ ਫਾਹ ਪੜਾਈ ਗਈ ਸੀਗੀ। ਤੁਹਾਡੀ ਜਾਣਕਾਰੀ ਵਾਸਤੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਪਾਕਿਸਤਾਨ ਦੇ ਜਿਹੜਾ ਇੱਕ ਵਾਰੀ ਜਾਏ ਪਾਸਪੋਰਟ ਤੇ ਸਟੈਂਪ ਲੱਗ ਜੇ ਉਹਦਾ ਕਿਸੇ ਹੋਰ ਕੰਟਰੀ 'ਚ ਵੀਜ਼ਾ ਨਹੀਂ ਲੱਗਦਾ। ਫਿਰ ਮੈਂ ਨਿਊਜ਼ ਚੈਨਲਾਂ ਤੇ ਉੱਥੇ ਲੋਕਲ ਟੀਵੀਆਂ ਤੇ ਖਬਰ ਦਿੱਤੀ, ਅਖਬਾਰਾਂ 'ਚ ਕਢਾਇਆ ਕਿ ਉੱਥੋਂ ਦੇ ਪੌਣੇ 2 ਕਰੋੜ ਲੋਕ ਪਾਕਿਸਤਾਨ ਦੇ ਬਾਹਰਲੀਆਂ ਕੰਟਰੀਆਂ 'ਚ ਜਾਂਦੇ ਨੇ, ਰਹਿੰਦੇ ਨੇ, ਬਿਜ਼ਨਸ ਕਰਦੇ ਨੇ, ਨੈਸ਼ਨੈਲਿਟੀਆਂ ਵੀ ਬਿਜ਼ਨਸ ਕਰਦੇ ਨੇ। ਠੀਕ ਹੈ। ਤੇ ਫਿਰ ਉੱਥੇ ਦੇ ਲੋਕਾਂ ਨੂੰ ਆਸਤੇ ਆਸਤੇ ਲੋਕਾਂ ਨੂੰ ਪਤਾ ਲੱਗਿਆ, ਜਾਗਰਤ ਅਸੀਂ ਕਰ ਰਹੇ ਹਾਂ, ਉੱਥੋਂ ਦਾ ਯੂਥ ਹੁਣ ਆਉਣ ਲੱਗ ਗਿਆ ਇੱਥੇ। ਅੱਛਾ, ਜਿਹੜੇ ਤੁਹਾਡੇ ਇੰਨੀਆਂ ਫੈਮਲੀਆਂ ਇੱਕ ਤੁਹਾਡੀ ਫੈਮਿਲੀ ਮੈਂਬਰ ਬਣੇ ਹੋਏ ਆ, ਉਹਨਾਂ ਨਾਲ ਆਪਣੇ ਕਿੱਦਾਂ ਇੱਕ ਦੂਸਰੇ ਨਾਲ ਦੁਆ ਸਲਾਮ ਕਿਸ ਤਰ੍ਹਾਂ ਹੋਈ? ਦੁਆ ਸਲਾਮ ਉਹਨਾਂ ਨੂੰ ਫੋਨ ਦਿੱਤੇ ਆ ਜੀ, ਅਸੀਂ ਫੋਨਾਂ 'ਤੇ ਗੱਲ ਕਰਦੇ, ਦੁਆ ਸਲਾਮ ਕਰਦੇ ਹਾਂ। ਇਹ ਜਿਹੜੀਆਂ ਮੇਰੀਆਂ 3 ਬੱਚੀਆਂ ਬਣੀਆਂ ਨੇ ਉਹ ਮੈਂ ਕਹਿੰਦਾ ਮੇਰੇ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਮੇਰੇ ਨਾਲ ਪਿਆਰ ਕਰਦੀਆਂ। ਐਸਾ ਕੋਈ ਦਿਨ ਨਹੀਂ ਗਿਆ, ਕੋਈ ਦੁੱਖ ਹੋਵੇ ਸੁੱਖ ਹੋਵੇ, ਜਿਸ ਦਿਨ ਉਹ ਮੈਨੂੰ ਮੇਰੀ ਬੱਚੀਆਂ ਨੇ ਮੇਰੇ ਨਾਲ ਦੁਆ ਸਲਾਮ ਨਾ ਕੀਤੀ ਹੋਵੇ। ਮੇਰੇ ਤੋਂ ਜ਼ਿਆਦਾ ਮੇਰੀ ਮਿਸਿਜ ਆਉਂਦੀ ਹੈ, ਉਹਨੂੰ ਪਿਆਰ ਕਰਦੇ ਨੇ।
ਬਹੁਤ ਜ਼ਿਆਦਾ ਆਉਣਾ ਜਾਣਾ ਬਹੁਤ ਜ਼ਿਆਦਾ ਸਾਨੂੰ ਚੰਗਾ ਲੱਗ ਰਿਹਾ। ਤਾਂ ਹੀ ਜੇ ਸਾਨੂੰ ਇੱਥੋਂ ਦੇ ਲੋਕ ਪਿਆਰ ਕਰਦੇ ਨੇ ਤਾਂ ਹੀ ਅਸੀਂ ਵਾਰ-ਵਾਰ ਆ ਰਹੇ ਹਾਂ। ਤੁਸੀਂ ਚਾਹੁੰਦੇ ਨਹੀਂ ਕਿ ਜਿਹੜੇ ਪਾਕਿਸਤਾਨ ਔਰ ਇੰਡੀਆ ਦੇ ਤਾਲੁਕਾਤ ਆ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਸਿਰਫ ਮਖਸੂਸ ਜਿਹੜੇ ਆਪਣੇ ਇਵੈਂਟ ਆਦੇ ਇਹਨਾਂ ਤੱਕ ਹੀ ਮਹਿਦੂਦ ਨਹੀਂ ਰਹਿਣੇ ਚਾਹੀਦੇ, ਅੱਗੇ ਪਿੱਛੇ ਵੀ ਲੋਕਾਂ ਨੂੰ ਆਉਣ ਜਾਣ ਦੀ ਬਿਲਕੁਲ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ। ਇਹ ਸਾਰੇ ਮਸਲੇ ਪੋਲੀਟੀਕਲ ਨੇ। ਪੋਲੀਟੀਕਲ ਜੇ ਸਹੀ ਹੋ ਜਾਣ ਤੇ ਸਾਰੇ ਭਰਾ ਇਕੱਠੇ ਰਹਿਣਾ ਚਾਹੁੰਦੇ, ਇਕੱਠੇ ਮਿਲਣਾ ਚਾਹੁੰਦੇ ਨੇ, ਇਕੱਠੇ ਸਾਡੀ ਸਾਂਝ ਹੈ, ਖੂਨ ਦੀ ਸਾਂਝ ਹੈ। ਮੈਂ ਤੁਹਾਨੂੰ ਇੱਕ ਕੀ ਚੀਜ਼ ਦੱਸਾਂ ਤੇ ਕੀ ਨਾ ਦੱਸਾਂ, ਮੇਰੀ ਸੱਕੀ ਭਾਂਜੀ ਮੁਸਲਮਾਨ ਦੇ ਘਰ ਵਿਆਹੀ ਹੈ ਉੱਥੇ ਇੰਡੀਆ ਦੇ ਵਿੱਚ। ਉਹ IAS ਆਫੀਸਰ ਹੈ ਤੇ ਮੁੰਡਾ ETO ਹੈਗਾ, ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ। ਸਾਡੇ ਵਿੱਚ ਅਸੀਂ ਤਾਂ ਕਦੀ ਮੇਰੇ ਇੱਥੇ ਸ਼ਾਦੀ ਹੋਈ ਆਪਣੇ ਆਪਣੇ ਮਜ਼ਹਬ ਤੇ ਕਾਇਮ ਹੋਣੇ ਦੋਨੇ, ਹੁਣ ਤਾਂ ਹੋ ਗਿਆ ਮੁਸਲਿਮ ਜੁਆਇਨ ਕਰ ਲਿਆ। ਮੇਰੀ ਇੱਕ ਬਹੁਤ ਵੱਡੀ ਦੁਕਾਨ ਹੈ ਜੀ, ਬਹੁਤ ਵੱਡੀ ਰੱਬ ਦੀ ਰਹਿਮਤ ਹੈ ਤੇ 4 ਕੇ 5 ਮੁੰਡੇ ਮੇਰੇ ਕੋਲ 12 ਸਾਲ ਤੇ ਮੁਸਲਿਮ ਕੰਮ ਕਰ ਰਹੇ ਨੇ ਮੋਬਾਈਲਾਂ ਦੀ। 4 ਮੁੰਡੇ ਮੇਰੇ ਕੋਲ ਘੱਟ ਤੋਂ ਘੱਟ 2006 ਦੇ ਕੰਮ ਕਰ ਰਹੇ ਨੇ ਤੇ ਮੈਂ ਇਹ ਗੋਸ਼ਤ ਵਗੈਰਾ ਨਹੀਂ ਖਾਂਦੇ। ਸਾਡਾ ਪਰਿਵਾਰ ਜਿਲੇ ਉਹਨਾਂ ਦੀ ਸ਼ਾਦੀ ਤੇ ਗਿਆ, ਉਹਨਾਂ ਨੇ ਮੇਰੇ ਵਾਸਤੇ ਅਲੱਗ ਸਾਰਾ ਇੰਤਜ਼ਾਮ ਕਰਾਇਆ ਸ਼ਾਦੀਆਂ ਤੇ ਕਿ ਇਹ ਸਰਦਾਰ ਜੀ ਮੇਰੇ ਮਾਲਿਕ ਆਏ ਨੇ, ਇਹ ਗੋਸ਼ਤ ਨਹੀਂ ਖਾਂਦੇ, ਬਸ ਅਲੱਗ ਬਣਾਇਆ। ਇਹ ਖੁਸ਼ੀ, ਇਹ ਪਿਆਰ। ਬਾਕੀ ਇਹ ਜਿਹੜੀਆਂ ਤਕਰੀਰਾਂ ਨੇ ਇਹ ਸਿਰਫ ਅਫਵਾਹਾਂ ਜ਼ਿਆਦਾ ਨੇ, ਅਫਵਾਹਾਂ ਜ਼ਿਆਦਾ ਨੇ। ਇਹਨਾਂ ਤੇ ਅਸੀਂ ਨਾ ਜਾਈਏ। ਦੋਨਾਂ ਮਜਮਾਂ ਦਾ ਬਹੁਤ ਜ਼ਿਆਦਾ। ਦੇ ਬਾਰੇ ਕੀ ਖਿਆਲ ਆ ਪਾਕਿਸਤਾਨ ਇੰਡੀਆ ਦੀ ਜਿਹੜੀ ਟ੍ਰੇਡਿੰਗ ਆ, ਵਪਾਰ ਆ, ਉਹ ਅਸੀਂ ਕਹਿੰਦੇ ਵਧਣਾ ਚਾਹੀਦਾ ਜੀ। ਜੇ ਵੱਧ ਜੇ ਦੋਨੋਂ ਖੁਸ਼ਹਾਲ ਦੇਸ਼ ਹੋ ਜਾਣਗੇ, ਹੋਰ ਵੀ ਇਸ ਤੋਂ ਵੀ ਜ਼ਿਆਦਾ ਦੋਨੋਂ ਤਰੱਕੀ ਕਰਨਗੇ। ਇਹ ਸਿੱਧੂ ਸਾਹਿਬ ਇੱਥੇ ਆਏ ਸੀਗੇ, ਇਹ ਜੱਫੀ ਪਾ ਕੇ ਗਏ ਸੀਗੇ ਤੇ ਉਸ ਤੋਂ ਬਾਅਦ ਇਮਰਾਨ ਸਾਹਿਬ ਨੂੰ ਮੈਂ ਵੀ ਕਿਹਾ ਸੀ ਆਪਾਂ ਮੈਂ ਇਮਰਾਨ ਸਾਹਿਬ ਨੇ ਵਜ਼ੀਰ ਆਜ਼ਮ ਨੇ ਜੱਫੀ ਪਾਈ। ਅੱਛਾ। ਤੇ ਮੈਂ ਕਿਹਾ ਅਸੀਂ ਕਰਨ ਕੀ ਆਏ ਤਾਂ ਜੱਫੀਆਂ ਆਇਆ ਤੇ ਅਸੀਂ ਹਰੇਕ ਜਿਹੜਾ ਵੀ ਇਹ ਭਰਾ ਸਾਨੂੰ ਮਿਲਦਾ ਨਾ ਹੱਥ ਮਿਲਾਉਂਦਾ ਪੁਲਿਸ ਅਫਸਰ ਜਾ, ਮੈਂ ਕਹਿੰਦਾ ਇਹ ਜੱਫੀਆਂ ਦਾ ਰਿਵਾਜ ਗਲੀ ਗਲੀ ਵਧਾ ਦਿਓ। ਤੁਸੀਂ ਹੁਣ ਵੀ ਤੁਸੀਂ ਵੀ ਚੈਨਲ ਦੇ ਰਾਹੀਂ ਜਿਹੜੇ ਵੀ ਭਰਾ ਆਉਂਦੇ ਨੇ ਪੰਜਾਬੀ, ਉਹਨਾਂ ਨੂੰ ਜੱਫੀਆਂ ਪਾਓ ਤੇ ਅੱਗੇ ਵਧਾਓ, ਇਹਨੂੰ ਇੱਕ ਰਵਾਇਤ ਬਣਾ ਦਿਓ। ਜਿਸ ਤਰ੍ਹਾਂ ਅਸੀਂ ਈਦ ਤੇ ਸਾਰੇ ਦੋ ਭਰਾ ਜੱਫੀ ਪਾ ਕੇ ਮਿਲਦੇ ਹਾਂ, ਇਸ ਤਰ੍ਹਾਂ ਪੰਜਾਬੀਆਂ ਵੀ ਪਾਓ। ਇੱਕ ਨਹੀਂ ਤਾਂ ਅੱਜ ਦੋਨੋਂ ਪਰਿਵਾਰ ਇਕੱਠੇ ਹੋਣਗੇ। ਆ ਵਾਗੇ ਤੇ ਜਿਹੜਾ ਲੱਤ ਦਾ ਮੁਕਾਬਲਾ ਚੱਲਦਾ ਉੱਪਰ ਥੱਲੇ ਕਰਨ ਵਾਲਾ, ਕਿਹੜਾ ਜੀ? ਆ ਜਿਹੜਾ ਪਰੇਡ ਸ਼ਾਮ ਨੂੰ ਹੁੰਦੀ ਆ, ਹਾਂਜੀ, ਲੱਤ ਚੱਕਦੇ ਉੱਪਰ ਇੱਕ ਦੂਜੇ ਤੋਂ। ਭਾਜੀ ਇਸ ਵਾਸਤੇ ਪਤਾ ਗੱਲ ਕੀ ਹੈ, ਇਹ ਦੋਨਾਂ ਦੇਸ਼ਾਂ ਦੇ ਇੱਕ ਡਰਾਮੇਬਾਜ਼ੀ ਕਹਿ ਲਓ ਜਾਂ ਕੁਛ ਵੀ ਕਹਿ ਲਓ। ਮੈਂ ਕਿਸੇ ਬਾਰੇ ਵੀ ਕੁਛ ਨਹੀਂ ਕਹਿ ਸਕਦਾ ਗਾ। ਉਹਨਾਂ ਦਾ ਆਪਣਾ ਮਜ਼ਹਬ ਹੈ, ਇਹਨਾਂ ਦਾ ਆਪਣਾ ਮਜ਼ਹਬ ਹੈ। ਇਹ ਆਪਣੇ ਤਰੀਕੇ ਨਾਲ ਕਰਦੇ, ਉਹ ਟਾਈਮ ਆ ਨਹੀਂ ਗਿਆ ਵੀ ਇਹਦਾ ਫੈਸਲਾ ਹੋ ਜਾਣਾ ਚਾਹੀਦਾ ਵੀ ਲੱਤ ਉੱਚੀ ਕਿਹਦੀ ਜਾਂਦੀ। ਮੈਂ ਇਸ ਦੇ ਜੋ ਆਫ ਦੇ ਪੁੱਛੋਗੇ ਤਾਂ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਾਂਗਾ ਤੇ ਜੇ ਮੋਬਾਈਲ ਤੇ ਕਰਾਂਗਾ ਤੇ ਮੈਂ ਘਰ ਨਹੀਂ ਜਾ ਸਕਾਂਗਾ, ਕਿਤੇ ਹੋਰ ਚਲਾ ਜਾਵਾਂਗਾ। ਦੇਖੋ ਜੀ ਬਾਬਾ ਜੀ ਦੀ ਗੱਲ ਤੋਂ ਬਾਅਦ ਇਹ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਿਲ ਨਹੀਂ ਹੈਗਾ ਕਿ ਆਵਾਮ ਕੀ ਚਾਹੁੰਦੀ ਆ। ਆਵਾਮ ਪਿਆਰ ਚਾਹੁੰਦੀ ਆ, ਆਵਾਮ ਮਿਲਣਾ ਚਾਹੁੰਦੀ ਆ, ਆਵਾਮ ਇੱਕ ਦੂਜੇ ਕੋ ਆਉਣਾ ਜਾਣਾ ਚਾਹੁੰਦੀ ਆ। ਬਸ ਆਵਾਮ ਤਾਂ ਚਾਹੁੰਦੀ। ਜਾਂਦੇ ਜਾਂਦੇ ਕੋਈ ਆਪਣਾ ਸੁਨੇਹਾ, ਕੋਈ ਪੈਗਾਮ? ਨਹੀਂ, ਅਸੀਂ ਤਾਂ ਦੇਖੋ ਜੀ ਦੋਨੋਂ ਭਰਾਵਾਂ ਨੂੰ ਕਹਿੰਦੇ ਕਿ ਸ਼ਾਂਤੀ ਬਣਾ ਕੇ ਰੱਖੋ, ਸ਼ਾਂਤੀ ਜੀਗੇ। ਇਹ ਧਰਮ ਦਾ ਜਿਹੜਾ ਰਸਤਾ ਹੈ, ਧਰਮ ਇੱਕ ਐਸੀ ਚੀਜ਼ ਹੈ, ਧਰਮ ਦੇ ਉੱਤੇ ਰਸਤੇ ਤੇ ਚੱਲੋਗੇ ਨਾ ਤੇ ਕਾਮਯਾਬੀਆਂ ਮਿਲਣੀਆਂ। ਪਰ ਅਸੀਂ ਧਰਮ ਤੇ ਚੱਲਦੇ ਨਹੀਂ, ਧਰਮ ਦੇ ਨਾਮ ਤੇ ਲੜਦੇ ਜ਼ਰੂਰ ਹਾਂ। ਉਹ ਕਹਿੰਦੇ ਨਾ ਕਿ ਅਸੀਂ ਧਰਮ ਲਈ ਲੜ ਸਕਦੇ ਹਾਂ, ਮਰ ਸਕਦੇ ਹਾਂ, ਫਸ ਸਕਦੇ ਹਾਂ, ਪਰ ਧਰਮ ਤੇ ਚੱਲ ਨਹੀਂ ਸਕਦੇ। ਇਹ ਗਲਤ ਹੋ ਰਿਹਾ। ਜਿਸ ਦਿਨ ਇਸ ਤੇ ਅਸੀਂ ਪੱਕੇ ਹੋ ਜਾਾਂਗੇ ਤੇ ਮੈਂ ਕਹਿੰਦਾ ਸਾਡੇ ਵਗੈਰਾ ਲਹਿਰਾਂ ਪਿਆਰ ਮੁਹੱਬਤ ਵੱਧ ਜਾਣਾ, ਨਫ਼ਰਤ ਫਿਰਦਾ ਲੱਗਦਾ ਮੈਨੂੰ। ਗੁਰਦੁਆਰਾ ਕਿੱਧਰ ਹੈ? ਗੁਰਦੁਆਰਾ ਹੀ ਆ, ਤੁਸੀਂ ਗੁਰਦੁਆਰੇ ਫਿਰਦੇ ਆ। ਬੰਦਾ ਤਾਂ ਕੋਈ ਨਹੀਂ ਮਿਲਿਆ ਗੁਰਦੁਆਰਾ। ਕਿਹਨੂੰ ਲੱਭਦੇ ਆ? ਇੰਡੀਆ 'ਚ ਸਰਦਾਰ ਆਏ ਨੇ। ਆ ਸਰਦਾਰ ਹੀ ਆ ਕੋਲੋਂ ਦੀ ਲੰਘੇ ਤੁਹਾਡੇ? ਇਹ ਤਾਂ ਮੇਰਾ ਵਾਕਫ ਨਹੀਂ, ਉਹਨਾਂ ਨੂੰ ਲੱਭਦਾ ਫਿਰਨਾ। ਕੀ ਨਾਂ ਉਹਨਾਂ ਦੇ? ਨਾਮ ਹੀ ਨਹੀਂ ਚੇਤੇ। ਕਾਰਡ ਹੈ ਉਹਦਾ ਦਾ। ਅੱਛਾ, ਕਿੱਥੋਂ ਆਏ, ਕਿੱਥੋਂ ਤੁਸੀਂ? ਸ਼ਿਵਪੁਰ। ਸ਼ਿਵਪੁਰ ਕਿਹੜੇ ਸ਼ਹਿਰ ਚੋਂ, ਕਿਹੜੇ ਪਿੰਡ ਚੋਂ? ਸ਼ਹਿਰ ਦੇ ਵਿੱਚ। ਸ਼ਹਿਰ ਤੋਂ ਖਾਸ ਇੰਡੀਆ ਚ ਉੱਠ ਕੇ ਆਏ ਆਪਾਂ ਤੋਂ? ਹਾਂਜੀ। ਕਿਹੜੇ ਪਿੰਡੋਂ? ਤੂੰ ਕੋਈ ਡੀਸ ਲਿਖਣਾ ਹੈ? ਮੈਂ ਉਦਾਂ ਹੀ ਪੁੱਛਣਾ। ਨਹੀਂ ਨਹੀਂ, ਕੋਈ ਡਰਾਮੇਬਾਜ਼ੀ ਕਿਉਂ ਕਰਨਾ ਪਿਆ? ਲੱਭ ਦਾਂਗੇ ਤੁਹਾਨੂੰ, ਬਜ਼ੁਰਗ ਬੰਦੇ ਲੱਭ ਦਾਂਗੇ। ਮੈਂ ਸ਼ਿਵਪੁਰ ਇੰਡੀਆ 'ਚ ਆਇਆ। ਕਿਹੜੀ ਜਗ੍ਹਾ, ਪਿੰਡ ਕਿਹੜਾ ਸੀ ਆਪਣਾ ਉੱਥੇ? ਬੈਕਾ ਪਿੰਡ। ਬੈਕਾ? ਹਾਂ। ਅੱਛਾ। ਕਿਸੇ ਨੇ ਯਾਈ ਨਹੀਂ ਦੀ ਸਵੇਰ ਦਾ ਖੱਪ ਗਿਆ, ਕਿਸੇ ਨੇ ਆਖਿਆ ਮੈਂ ਲੱਭ ਤੇ ਦੇਣਾ। ਪਾਗਲ ਹੋ ਗਿਆ ਮੈਂ। ਉੱਥੇ ਤੇਰੇ ਲੱਗੇ ਤਾਂ ਸੀਗੇ 2 ਬੰਦੇ ਇੰਟਰਵਿਊ ਲੈ। ਐਵੇਂ ਇੰਟਰਵਿਊ ਲੈਂਦੇ। ਹਾਂ ਹਾਂ, ਇੰਟਰਵਿਊ ਲੈਂਦੇ ਪੈਸੇ। ਅੱਛਾ। ਇਹ ਤਾਂ ਸਿਆਣੇ ਬੰਦੇ ਨਾਲ ਮਾੜਾ ਕੰਮ ਆ।
ਕਿੱਡੀ ਦੂਰੋਂ ਚੱਲ ਕੇ ਆਏ ਆ ਭੁੱਖਾ ਤੱਸਾ ਮਾਰ ਤਾਂ ਗਿਆ। ਆਹੋ ਤਾਹਾਂ ਹੋ ਜਾਓ ਤੇ ਭੁੱਖਾ ਮਰ ਗਿਆ ਥਾਂ ਕਹਿੰਦਾ ਬਾਬਾ ਵੀ ਕਿਸੇ ਨੇ ਉਹ ਪੁੱਛਿਆ ਇੱਕ ਕਰਦਾ ਲਫੜ ਬਾਬ 50 ਰੁਪਏ ਮੈਂ ਫਕੀਰ ਆ। ਆ ਸਦਾਈ ਉਹਦੇ ਡਾਂਗ ਮਾਰਨੀ ਨਹੀਂ ਛੱਡਮੀ ਉਹਨੇ ਡਾਂਗ ਕੀ ਮਾਰਨੀ ਮੈਂ ਫਕੀਰ ਆ। ਹਾਂ ਦੇਖ ਲਓ ਜੀ ਮੁਹੱਬਤ ਤਾਂ ਇਹ ਸੀ ਵੀ ਇੰਨਾ ਚੱਲ ਕੇ ਤੁਸੀਂ ਆਏ ਆ। ਤੂੰ ਮੈਂ ਕੋਣ ਨਾਲ ਜਾਵੇਂ। ਹਾਂ ਨਹੀਂ ਤੁਹਾਨੂੰ ਕਿਹਨੇ ਕਿਹਾ ਸੀ ਉਹ ਆਏ ਆ ਤੁਸੀਂ ਕਿਸੇ ਮਤਲਬ ਕੁਛ ਨਹੀਂ ਉਹਨੇ ਫੋਨ ਕੀਤਾ ਮੈਨੂੰ ਹਾਂ। ਮਲਤਾਨ ਫੋਨ ਗਿਆ ਹੈ। ਅੱਛਾ ਆਪੂ ਨੂੰ ਆਖਿਆ ਵੀ ਆ ਜਾਵੇ ਅਸੀਂ ਚੱਲੇ ਆ। ਲਓ ਜੀ ਜਿਹੜਾ ਵੀ ਬਜ਼ੁਰਗ ਆ ਵੀਡੀਓ ਦੇਖਦੇ ਹੋਏ ਤਾਂ ਉਹਨੂੰ ਦੇਖ ਲਿਓ ਵੀ ਬਾਬਾ ਜੀ ਨੇ ਆਪਣੀ ਕਹਿਣਾ ਪੂਰਾ ਕਰ ਦਿੱਤਾ ਆ ਗਏ ਇੱਥੇ ਹੁਣ ਤੇ ਹੁਣ ਵਿਚਾਰੇ ਖੱਜਲ ਫਿਰਦੇ ਆ ਉਹਨਾਂ ਨੂੰ ਗੁਰਦੁਆਰਾ ਹੀ ਭੁੱਲ ਗਿਆ ਕਿੱਥੇ ਹਾਲਾਂਕਿ ਗੁਰਦੁਆਰੇ ਦੇ ਆਲੇ ਦੁਆਲੇ ਫਿਰਦੇ ਆ ਭੁੱਲ ਕਿੱਦਾਂ ਗਿਆ ਵੀ ਗਰਮੀ ਦੇ ਵਿੱਚ ਮੱਤ ਵੱਜੀ ਆ ਭੁੱਖੇ ਨੂੰ ਪਾਣੇ ਵਿਚਾਰੇ ਤੁਰੇ ਫਿਰਦੇ ਆ ਤੇ ਉਹ ਬਜ਼ੁਰਗ ਜਿਹੜੇ ਬੰਦੇ ਮਿਲਣ ਆਏ ਉਹ ਇਹਨਾਂ ਨੂੰ ਕਿਉਂ ਨਹੀਂ ਮਿਲੇ ਇਹ ਵੀ ਇੱਕ ਸਵਾਲੀਆ ਨਿਸ਼ਾਨ ਆ। ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਹੈਗਾ ਪਾਣੀ ਤਾਂ ਨਹੀਂ ਪੀਣਾ ਕਿ ਪਿਆਦੇ ਬੋਤਲ ਕਿਹੜੀ ਬੋਤਲ ਪੀਣੀ ਆ ਯਾਰ ਜਿਹੜਾ ਮਰਜੀ ਪਾਣੀ ਹੋਇਆ। ਓਏ ਫੜੋ ਕੋਈ ਬੋਤਲ ਫੜਾਓ ਬਾਬੇ ਨੂੰ ਕਾਇਮ ਹੋਵੇ ਥੋੜਾ ਜਿਹਾ। ਆ ਦੇ ਬਾਬੇ ਨੂੰ ਯਾਰ ਬਾਬਾ ਜੂਸ ਪੀ ਤੇਰੀ ਕੋ ਥੋੜੀ ਜੀ ਸੁਰਤ ਟਿਕਾਣੇ ਆਵੇ ਫਿਰ ਆ ਜਿਹੜਾ ਤੂੰ ਤੁਰਿਆ ਜਾਂਦਾ ਨਾ ਬਜ਼ੁਰਗੋ ਇਹ ਸਿੱਧਾ ਹੀ ਜਾਓਗੇ ਤਾਂ ਕਿ ਮੇਨ ਗੇਟ ਦੇ ਉੱਥੇ ਹੀ ਪਹੁੰਚ ਜਾਣਾ ਤੁਸੀਂ। ਮੈਨੂੰ ਪਤਾ ਤੁਸੀਂ ਕਿੱਧਰੋਂ ਘੁੰਮ ਕੇ ਤੁਸੀਂ ਉਹ ਉੱਪਰੋਂ ਦੀ ਘੁੰਮ ਕੇ ਆਏ ਆ।